ਅੱਛਾ ਯਾਰ, ਇੱਕ ਬੰਦਾ ਨਾ ਕਿਸੇ ਬਜ਼ੁਰਗ ਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਹਿਣ ਲੱਗਾ, ਬਾਬਾ ਜੀ ਗੱਲ ਇਹ ਹੈਗੀ ਆ ਕਿ ਮੈਂ ਜਿਹੜਾ ਕੰਮ ਵੀ ਕਰਨਾ, ਜਿਹੜਾ ਕਾਰੋਬਾਰ ਵੀ ਕਰਨਾ, ਉਲਟਾ ਹੀ ਹੁੰਦਾ ਹੈ। ਜ਼ਿਮੀਦਾਰਾ ਕਰਾਂ, ਦੁਕਾਨ ਕਰਾਂ, ਹੋਰ ਮਿਹਨਤ ਮਜ਼ਦੂਰੀ ਕਰਾਂ, ਬਰਕਤ ਨਹੀਂ ਹੁੰਦੀ, ਬਚਦਾ ਕੁਛ ਨਹੀਂ, ਕੰਮ ਸਾਰੇ ਪੁੱਠੇ ਹੁੰਦੇ ਨੇ, ਪਰੇਸ਼ਾਨੀਆਂ ਜਾਨ ਨਹੀਂ ਛੱਡਦੀਆਂ। ਉਹਨੇ ਆਖਿਆ, ਪੁੱਤਰ ਮੋਹਰ ਵੇਖੀ ਆ? ਮੈਂ ਆਖਿਆ ਜੀ ਬਾਬਾ ਜੀ ਵੇਖੀ ਆ। ਉਹਨੇ ਆਖਿਆ ਮੋਹਰ ਦੀ ਲਿਖਾਈ ਵੀ ਵੇਖੀ ਹੋਣੀ? ਉਹਨੇ ਆਖਿਆ ਜੀ ਬਿਲਕੁਲ ਵੇਖੀ ਹੈ। ਉਹਨੇ ਆਖਿਆ ਮੋਹਰ ਦੀ ਲਿਖਾਈ ਜਿਹੜੀ ਹੈਗੀ ਨਾ, ਉਲਟੀ ਹੁੰਦੀ ਹੈ। ਉਹ ਜਦੋਂ ਆਪਦਾ ਮੱਥਾ ਕਾਗਜ਼ ਦੇ ਉੱਤੇ ਟੇਕਦੀ ਹੈ ਨਾ, ਉਸ ਵੇਲੇ ਉਹ ਸਿੱਧੀ ਹੁੰਦੀ ਆ। ਉਹਦੇ ਸਾਰੇ ਕੰਮ, ਉਹਦਾ ਮਤਲਬ ਜਿਹੜਾ ਹੈਗਾ ਨਾ, ਸਿੱਧਾ ਹੋ ਜਾਂਦਾ। ਉਲਟੇ ਕੰਮ ਉਹਦੇ ਸਿੱਧੇ ਹੋ ਜਾਂਦੇ ਨੇ। ਤੇ ਤੂੰ ਮੇਰਾ ਬਰਖੁਰਦਾਰ, ਮੇਰਾ ਪੁੱਤਰ, ਤੂੰ ਇੰਜ ਕਰਿਆ ਕਰ ਕਿ ਤੂੰ 5 ਟਾਈਮ ਵਜ਼ੂ ਕਰਕੇ ਰੱਬ ਦੇ ਘਰ ਵਿੱਚ ਜਾ ਕੇ ਉਹਦੇ ਫਰਸ਼ ਦੇ ਉੱਤੇ ਆਪਦੇ ਮੱਥੇ ਦੀ ਮੋਹਰ ਉਹਦੇ ਉੱਤੇ ਲਾਇਆ ਕਰ। ਤੇਰੀ ਮੋਹਰ ਵੀ ਸਿੱਧੀ ਹੋ ਜਾਏਗੀ, ਤੇਰੇ ਸਾਰੇ ਕੰਮ ਸਿੱਧੇ ਹੋ ਜਾਣਗੇ। ਇਸ ਵਾਸਤੇ ਉਹਨਾਂ ਦੇ ਸਮਝਾਉਣ ਦਾ ਤਰੀਕਾ ਬਜ਼ੁਰਗਾਂ ਦਾ ਦੇਖੋ ਤੁਸੀਂ। ਔਰ ਸਾਡੇ ਮੱਥਿਆਂ ਦੀਆਂ ਮੋਹਰਾਂ ਜਾਂ ਸਾਡੇ ਬਖਤ ਜਿਹੜੇ ਪੁੱਠੇ ਹੋਏ ਨੇ, ਜਿਨ੍ਹਾਂ ਦੇ ਉੱਤੇ ਸਾਡਾ ਰੋਜ਼ਗਾਰ ਨਹੀਂ ਚੱਲਦਾ ਪਿਆ, ਪਰੇਸ਼ਾਨ ਆ ਅਸੀਂ, ਵਜ਼ੂ ਕਰਕੇ ਰੱਬ ਦੀ ਬਾਰਗਾਹ ਦੇ ਵਿੱਚ ਜਾਈਏ, ਉੱਥੇ ਮੱਥਾ ਟੇਕੀਏ, ਤੇ ਸਾਡੇ ਪੁੱਠੀਆਂ ਮੋਹਰਾਂ ਜਿਹੜੀਆਂ ਹੈਗੀਆਂ ਨਾ, ਉਹ ਸਿੱਧੀਆਂ ਹੋ ਜਾਣਗੀਆਂ।